पंजाबी रेडियो यूएसए देख रहे सुन रहे सब सत्कारयोग ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਆਪਣੇ ਡਿਜੀਟਲ ਪਲੇਟਫਾਰਮ ਤੋਂ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਕਹਿਣਾ ਆ। ਅੱਜ ਵੀ ਅਸੀਂ ਮੌਜੂਦ ਹਾਂ ਜੀ यूएसए ਟਰੱਕ ਸੇਲਸ ਵਾਲੇ ਸੈयद ਸਾਹਿਬ ਦੇ ਨਾਲ ਔਰ ਅੱਜ ਵੀ ਕੁਝ ਸਵਾਲ ਨੇ ਜਿਹੜੇ ਉਹ ਮੈਂ ਲੈ ਕੇ ਆਇਆ ਜਿਹਦਾ ਸਿੱਧਾ ਫਾਇਦਾ ਹੋਏਗਾ ਤੁਹਾਨੂੰ, ਪਰ ਉਹਦੇ ਵਾਸਤੇ ਸ਼ਰਤ ਇਹ ਹੈ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਹੈ ਜਿਹੜੀ ਇਹ ਪੂਰੀ ਸੁਣਨੀ ਪਏਗੀ। ਸੈयद ਸਾਹਿਬ ਜੀ ਆਇਆਂ ਨੂੰ ਕਹਿੰਦੇ ਜੀ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ ਸਭ ਨੂੰ ਜੀ। ਜੀ ਵਾਲੇਕੁਮ ਸਲਾਮ। ਅੱਛਾ ਸੈयद ਸਾਹਿਬ ਇਹ ਦੱਸੋ, ਸੁਣਿਆ ਕਿ ਰੇਟ ਵੀ ਠੀਕ ਹੋ ਗਏ ਨੇ ਪਰ ਇੱਕ ਫਿਕਰ ਆਪਣੇ ਥਾਂ ਮੌਜੂਦ ਹੈ, ਰੇਟ ਅੱਜ ਠੀਕ ਨੇ ਕੱਲ ਨੂੰ ਕੀ ਬਣੇਗਾ ਇਹ ਚਿੰਤਾ ਅੰਦਰੇ ਅੰਦਰ ਝੱਟੀ ਜਾ ਰਹੀ ਹੈ। ਡੀਜ਼ਲ ਵੀ ਸੁਣਿਆ ਸਸਤਾ ਹੋਇਆ ਆ, ਕੋਈ ਥੋੜਾ ਜੀ ਜ਼ਰਾ ਲੋ ਪਾਓ। ਹਾਂ ਦੇਖੋ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ ਨਬਜ਼ ਤੇ ਹੱਥ ਰੱਖਿਆ ਹੈ। ਸਾਡੀ ਜਿਹੜੀ ਇੰਨੇ ਸਾਰੀ ਸਾਡੀ ਪ੍ਰੋਬਲਮ ਆਈਆਂ ਨੇ ਇੰਡਸਟਰੀ 'ਚ ਕਿ ਜਿਹੜਾ ਜਦੋਂ ਡਾਊਨ ਟਾਈਮ ਸੀਗਾ ਅਸੀਂ ਕਹਿੰਦੇ ਸੀ ਕੰਮ ਠੀਕ ਹੋ ਜਾਏਗਾ, ਕੰਮ ਠੀਕ ਹੋ ਜਾਏਗਾ, ਕੰਮ ਠੀਕ ਹੋ ਜਾਏਗਾ, ਤੇ ਲੋਕੀ ਕਹਿੰਦੇ ਸੀ ਕਦੋਂ ਠੀਕ ਹੋਏਗਾ। ਹੁਣ ਮਾੜਾ ਮੋਟਾ ਕੰਮ ਠੀਕ ਹੋਣ ਲੱਗਾ ਤੇ ਪੋਜ਼ਿਟਿਵ ਦਿਸਦਾ ਤੇ ਅੱਗੇ ਪੋਜ਼ਿਟਿਵ ਹੀ ਜਾਣਾ। ਉਹਦੀ ਬਹੁਤ ਸਾਰੀ ਰੀਜ਼ਨ ਨੇ, ਪਰ ਹੁਣ ਸਾਨੂੰ ਡਰ ਲੱਗਦਾ ਕਿ ਉਹ ਪੁਰਾਣਾ ਟਾਈਮ ਨਾ ਆ ਜਾਏ। ਇਸ ਤਰ੍ਹਾਂ ਹੀ ਹੈ ਜੀ, ਉਹ ਤੇ ਜ਼ਿੰਦਗੀ ਦਾ ਜੀ ਲਾਈਫ ਇਸ ਤਰ੍ਹਾਂ ਹੀ ਉੱਤੇ ਥੱਲੇ ਰਹਿਣੀ ਆ। ਜੇ ਤੁਸੀਂ ਸਮਝੋਗੇ ਕਿ ਉਹ ਕੀ ਕਹਿੰਦੇ ਨੇ ਕਿ 24 ਆਵਰ ਤੁਹਾਨੂੰ ਇੰਜੋਇਮੈਂਟ ਰਹੇਗੀ ਤੇ ਫਿਰ ਉਹ ਇੰਜੋਇਮੈਂਟ ਤੇ ਵੀ ਆਪਾਂ ਅੱਕ ਜਾਣਾ। ਬੇਸਿਕਲੀ ਸਾਡੀ ਜਿਹੜੀ ਮੈਂ ਤੁਹਾਨੂੰ ਹੁਣ ਨੰਬਰ ਦੱਸਾਂਗਾ ਜਿਹੜੇ ਇਸ ਵੀਕ ਦੇ ਨੰਬਰ ਨੇ ਲੋਡਾਂ ਦੀ ਪ੍ਰਾਈਸਿਸ ਨੇ, ਪਰ ਉਸ ਤੋਂ ਪਹਿਲਾਂ ਮੈਂ ਜਿਹੜੀ ਚੀਜ਼ ਮਤਲਬ ਇੱਕ ਨੋਟ ਦੇਣਾ ਚਾਹੁੰਦਾ ਨਾ ਕਿ ਜਿਹੜੀ ਪ੍ਰੋਬਲਮਸ ਹੁੰਦੀ ਨੇ ਉਹ ਪ੍ਰੋਬਲਮ ਨਹੀਂ ਹੁੰਦੀ, ਉਹ ਓਪਰਚੁਨਿਟੀਜ਼ ਹੁੰਦੀਆਂ। ਇੱਕ ਬੰਦਾ ਕਹਿੰਦਾ ਜੀ ਅੱਧਾ ਗਿਲਾਸ ਜਿਹੜਾ ਖਾਲੀ ਆ ਤੇ ਉਹੀ ਦੂਜਾ ਬੰਦਾ ਕਹਿੰਦਾ ਅੱਧਾ ਗਿਲਾਸ ਭਰਿਆ ਹੈ। ਬਿਲਕੁਲ ਠੀਕ ਹੈ, ਇਹ ਤੇ ਦੇਖਣ ਦਾ ਮਿਆਰ ਹੈ ਜੀ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਖਾਲੀ ਵਾਲੇ ਨੇ ਲੈਣਾ ਜਾਂ ਤੁਸੀਂ ਭਰੇ ਵਾਲੇ ਨੇ ਲੈਣਾ। ਤੇ ਇਹ ਚੀਜ਼ਾਂ ਜਿਹੜੀਆਂ ਨਾ ਸਭ ਤੋਂ ਪਹਿਲਾਂ ਜਿਹੜੇ ਅਜ਼ੰਪਸ਼ਨ ਹੈ ਨਾ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ ਜੀ। ਕੰਮ ਠੀਕ ਹੋਏਗਾ, ਨਹੀਂ ਹੋਏਗਾ ਤਾਂ ਠੀਕ ਕਰ ਲਾਂਗੇ। ਬਿਲਕੁਲ ਠੀਕ ਹੈ। ਮੈਂ ਤੁਹਾਨੂੰ ਆਪਸ ਦੀ ਗੱਲ ਦੱਸਦਾ, ਹੁਣ ਮੈਂ ਵੀ ਜਵਾਨੀ ਕੱਟੀ ਹੈ, ਮੈਂ ਵੀ ਬਹੁਤ ਸਿਚੁਏਸ਼ਨ ਤੇ ਰਿਹਾ ਤੇ ਕਈ ਵਾਰ ਇਦਾਂ ਹੁੰਦਾ ਸੀ ਕਿ ਅਸੀਂ ਦਿਲ ਛੱਡਣ ਵਾਲੇ ਹੋ ਜਾਂਦੇ ਸੀ ਕਿ ਜੀ ਫਸ ਗਿਆ, ਕਾਬੂ ਆ ਗਿਆ, ਹੁਣ ਕੀ ਕਰਾਂਗੇ। ਤੇ ਉਹਦੇ 'ਚ ਇੱਕ ਚੀਜ਼ ਯਾਦ ਹੁੰਦੀ ਸੀ, ਯਾਰ ਅਸੀਂ ਰੱਬ ਤੇ ਭਰੋਸਾ ਕਰਦੇ ਹਾਂ ਤੇ ਰੱਬ ਨੇ ਸਾਨੂੰ ਕੱਢ ਲੈਣਾ। ਤੇ ਅੱਜ ਮੁੜ ਕੇ ਦੇਖੀਏ ਤੇ ਜਿਹੜੇ ਸਾਡੇ ਉਸ ਟਾਈਮ ਤੇ ਬੰਦੇ ਜਿਹੜੇ ਥੋੜੇ ਜਿਹੇ ਮਤਲਬ ਡਾਮਕਡੋਲ ਹੋਏ, ਜਾਂ ਤੇ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ, ਜਾਂ ਉਹਨਾਂ ਨੂੰ ਸਟ੍ਰੈਸ ਹੋ ਗਈ, ਜਾਂ ਉਹਨਾਂ ਨੇ ਹਸਪੀਟਲ ਪਹੁੰਚ ਗਏ। ਅਸੀਂ ਹੁਣ ਵੀ ਤੁਰੇ ਫਿਰਦੇ ਹਾਂ, ਸ਼ੁਕਰ ਹੈ। ਤੇ ਦੇਖਿਆ ਜਾਏ ਤੇ ਉਹ ਸਾਡੇ ਤੋਂ ਜ਼ਿਆਦਾ ਮਿਹਨਤੀ ਸਨ, ਅਸੀਂ ਮਿਹਨਤੀ ਵੀ ਘੱਟ ਸਾਂ। ਤੇ ਇੰਗਲਿਸ਼ ਵਿੱਚ ਵਰਡ ਜ਼ਰੂਰ ਹੁੰਦਾ, ਉਹਨੂੰ ਕਹਿੰਦੇ ਗ੍ਰਿਟ, GRIT। ਉਹਦਾ ਇੰਗਲਿਸ਼ ਦਾ ਅੰਡਰਸਟੈਂਡਿੰਗ ਤੇ ਬਹੁਤ ਮੁਸ਼ਕਿਲ ਹੈ, ਪਰ ਮੈਂ ਤੁਹਾਨੂੰ ਉਹਦੀ ਪੰਜਾਬੀ ਦੀ ਅੰਡਰਸਟੈਂਡਿੰਗ ਦੱਸਦਾ ਜੀ। ਜਿਹੜਾ ਬੰਦਾ ਸਭ ਤੋਂ ਜ਼ਿਆਦਾ ਜ਼ਮਾਨੇ ਦੀ ਚਪੇੜਾ ਖਾ ਕੇ ਖੜ ਜਾਂਦਾ ਉਹਨੂੰ ਕਹਿੰਦੇ ਗ੍ਰਿਟ ਪਰਸਨ। ਵਾਹ। ਇਹ IQ ਦੀ ਗੱਲ ਨਹੀਂ, IQ ਬਹੁਤ ਸਾਰੇ ਜਿਹੜੇ ਨੇ ਉਹ ਕਹਿੰਦੇ ਨੇ ਟੈਲੈਂਟ is completely opposite to hard work। ਵਾਹ। ਜਿਹੜਾ ਟੈਲੈਂਟਡ ਬੰਦਾ ਹੋਏਗਾ ਕਦੀ ਹਾਰਡ ਵਰਕ ਨਹੀਂ ਕਰੇਗਾ, ਉਹਨੇ ਆਪਣਾ ਟੈਲੈਂਟ ਯੂਜ਼ ਕਰਨਾ ਤੇ ਉਹਨੇ ਸਮਝਣਾ ਮੈਂ ਨਿਕਲ ਗਿਆ। ਵਾਹ। ਬਟ ਅਨਫੋਰਚੂਨੇਟਲੀ ਜਿਹੜਾ ਹਾਰਡ ਵਰਕਿੰਗ ਬੰਦਾ ਹੈ ਨਾ ਉਹ ਟੈਲੈਂਟਡ ਬੰਦੇ ਨੂੰ ਬੀਟ ਕਰ ਦਿੰਦਾ। ਤੁਸੀਂ ਆਪਣੇ ਆਪ ਨੂੰ ਮਿਰਰ 'ਚ ਦੇਖ ਲਓ। ਮੈਂ ਤੁਹਾਡੀ ਗੱਲ ਵੀ ਕਰਦਾ ਮੱਲੀ ਸਾਹਿਬ, ਤੁਹਾਡੇ ਤੋਂ ਬਹੁਤ ਜ਼ਿਆਦਾ ਟੈਲੈਂਟਡ ਬੰਦੇ ਹੈਗੇ, ਮੈਨੂੰ ਵੀ ਪਤਾ, ਪਰ ਜੇ ਤੁਸੀਂ ਦੇਖੋ ਤੁਸੀਂ ਹਾਰਡ ਵਰਕ ਦੀ ਕੋਲ ਇੱਧਰ ਪਹੁੰਚੋ ਤੇ ਇਹੀ ਸੇਮ ਥਿੰਗ ਸਾਡੇ ਲਿਸਨਰਸ ਵਾਸਤੇ ਆ। ਬਿਲਕੁਲ ਇਸ ਤਰ੍ਹਾਂ ਹੀ, ਬਿਲਕੁਲ ਇਸ ਤਰ੍ਹਾਂ ਹੀ। ਜੇ ਤੁਸੀਂ ਹਾਰਡ ਵਰਕਿੰਗ ਤੇ ਭਰੋਸਾ ਕਰਦੇ ਹੋ, ਆਪਣੇ ਬੱਚਿਆਂ ਤੇ ਹਾਰਡ ਵਰਕਿੰਗ ਭਰੋਸਾ ਭਾਈ, ਬੁਲੀ ਬਹੁਤ ਕਰਦੇ ਨੇ। ਇੰਗਲਿਸ਼ ਦਾ ਵਰਡ ਹੈ ਬੁਲੀ। ਜਦੋਂ ਅਸੀਂ ਕਾਬੂ ਆਉਂਦੇ ਨਾ ਲੋਕੀ ਸਾਡਾ ਬੜਾ ਮਜ਼ਾਕ ਕਰਦੇ ਨੇ, ਉਹਨੂੰ ਕਹਿੰਦੇ ਬੁਲੀ। ਹੁਣ ਸਾਡਾ ਬੱਚਾ ਸਕੂਲੋਂ ਤੋਂ ਵਾਪਸ ਆਇਆ ਕਹੇ ਜੀ ਮੈਨੂੰ ਕੋਈ ਤੰਗ ਕਰਦਾ ਸੀ, ਇਹ ਨਹੀਂ ਕਹਿ ਸਕਦੇ ਕਿ ਯਾਰ ਕੰਮ ਛੱਡ ਦੇ, ਆਪਣਾ ਸਕੂਲ ਛੱਡ ਦੇ ਤੇ ਘਰੇ ਬਹਿ ਜਾ। ਅਸੀਂ ਕਹਿੰਦੇ ਜਾ ਕੇ ਫੇਸ ਕਰ ਭਾਈ। ਸੇਮ ਥਿੰਗ ਜਦੋਂ ਸਾਡਾ ਕੰਮ ਡਾਊਨ ਹੁੰਦਾ, ਅਪ ਹੁੰਦਾ, ਅਸੀਂ ਉਹਨੂੰ ਇੰਜੋਏ ਕਰੀਏ, ਤੇ ਜਦੋਂ ਡਾਊਨ ਹੋਏਗਾ one way to the other we will work it out। ਹੁਣ ਤੱਕ ਵੀ ਤਾਂ ਸਰਵਾਈਵ ਕਰ ਗਏ ਨਾ ਜੀ। ਬਿਲਕੁਲ ਏਦਾਂ ਹੀ, ਬਿਲਕੁਲ ਏਦਾਂ ਹੀ। ਪੋਜ਼ਿਟਿਵ ਨਿਊਜ਼ ਤੁਸੀਂ ਬਿਲਕੁਲ ਠੀਕ ਹੈ ਜੀ। ਡੀਜ਼ਲ ਜਿਹੜੀ ਨਾ ਹੁਣ ਤੱਕ ਜਿਹੜਾ ਸਭ ਤੋਂ ਵਧੀਆ ਰੇਟ ਤੇ ਆਇਆ ਹੈ, $3.59 ਨੈਸ਼ਨਲ ਐਵਰੇਜ ਚੱਲਦਾ। ਜਿਹੜੀ ਸਮਝੋ ਜਿੰਨਾ ਡੀਜ਼ਲ ਦਾ ਬੈਨੀਫਿਟ ਆ ਉਹੀ ਸਾਡਾ ਬੈਨੀਫਿਟ ਆ, ਉਹੀ ਬੈਨੀਫਿਟ ਜਿਹੜਾ ਹੈ ਉਹ ਰੋਲ ਡਾਊਨ ਹੁੰਦਾ ਹੈ ਟੂਵਰਡਸ ਪ੍ਰੋਫਿਟ। ਬਿਲਕੁਲ ਠੀਕ ਹੈ। ਉਹਦੇ ਬਾਅਦ ਜੇ ਅਸੀਂ ਡਰਾਈ ਨੂੰ ਦੇਖੀਏ, ਹੁਣ ਇਹਦੇ 'ਚ ਇਹ ਵੀ ਹੋ ਸਕਦਾ ਸੀਜ਼ਨਲ ਆ, ਇਹਦੇ 'ਚ ਇਹ ਵੀ ਹੋ ਸਕਦਾ ਕਿ ਚੀਜ਼ਾਂ ਬੈਟਰ ਹੋ ਰਹੀਆਂ ਨੇ, ਪਰ ਜਿੰਨੀ ਵੀ ਬਾਟਮ ਲਾਈਨ ਆ ਐਂਡ ਆਫ ਦਾ ਡੇ ਜਿਹੜਾ ਪਿਛਲਾ ਵੀਕ ਦਾ ਸੀਗਾ 2.04, ਅੱਜ ਦਾ ਜਿਹੜਾ ਹੈਗਾ 2.08। ਵਾਹ। ਤੇ ਜਿਹੜਾ 8 ਸੈਂਟ ਜਿਹੜਾ ਮਿਲ ਰਿਹਾ ਹੈ ਉਹਦਾ ਬੈਨੀਫਿਟ ਚੱਕੀਏ ਆਪਾਂ ਜਿੰਨਾ ਹੋ ਸਕਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਵੋਲਿਊਮ ਜਿਹੜਾ ਹੈ, ਵੋਲਿਊਮ ਵੀਕ ਓਵਰ ਵੀਕ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਹੈਰਾਨ ਹੋ ਜਾਓਗੇ, 97.4% ਵੀਕ ਓਵਰ ਵੀਕ ਵੋਲਿਊਮ ਵੱਧ ਗਿਆ। ਵਾਹ।
ਉਹਦੀ ਵਨ ਰੀਜ਼ਨ ਇਹ ਹੈਗਾ ਕਿ ਜਿਹੜਾ ਪਿਛਲਾ ਵੀਕ ਸੀਗਾ ਉਹ ਛੁੱਟੀਆਂ ਦਾ ਵੀਕ ਸੀਗਾ ਤੇ ਲੋਕਾਂ ਨੇ ਛੁੱਟੀਆਂ ਕਰ ਲਈਆਂ, ਹੁਣ ਥੋੜਾ ਜਿਹਾ ਕੰਮ ਖੁੱਲਿਆ ਤੇ ਸੇਮ ਸਿਚੁਏਸ਼ਨ ਜੀ ਇਸ ਵੇਲੇ ਰੀਫਰ ਦੀ ਆ। ਰੀਫਰ ਚ ਪਿਛਲੇ ਵੀਕ ਜਿਹੜਾ ਰੇਟ ਸੀ $2.38, ਅੱਜ ਦਾ ਜਿਹੜਾ $2.45 ਤੇ 7 ਸੈਂਟ ਉਧਰ ਬੈਨੀਫਿਟ ਹੋਇਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅਸੀਂ ਕਹਿ ਰਹੇ ਸੀ ਰੀਫਰ ਦਾ ਰੇਟ ਬਹੁਤ ਡਾਊਨ ਹੈ, ਰੀਫਰ ਦਾ ਰੇਟ ਡਾਊਨ ਹੈ ਤੇ ਡਾਊਨ ਸੀਗਾ, ਪਰ ਹੁਣ ਬਹੁਤ ਬੈਟਰ ਹੋ ਗਿਆ। ਤੇ ਜੇ ਦੇਖਿਆ ਜੇ ਵਾਲੀਅਮ ਵੀ 66% ਇਨਕਰੀਜ਼ ਕੀਤਾ ਤੇ ਜਿਹੜਾ ਰੇਟ ਈਅਰ ਓਵਰ ਈਅਰ ਹੈਗਾ ਉਹ 10% ਇਨਕਰੀਜ਼ ਕਰ ਗਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਪੋਜ਼ਿਟਿਵ ਨਿਊਜ਼ ਜਿਹੜੀ ਨਾ ਐਂਡ ਆਫ ਦਾ ਡੇ ਉਹ ਇਸ ਵਾਸਤੇ ਹੈਗੀ ਕਿਉਂਕਿ ਆਪਾਂ ਜਿਹੜੀਆਂ ਸਫਰਿੰਗ ਸੀਗੀ ਉਸ ਟਾਈਮ ਤੇ ਚਲੋ ਅਸੀਂ ਗੁਜ਼ਾਰਾ ਕਰ ਲਿਆ ਤੇ ਹੁਣ ਜਿਹੜਾ ਰਿਲੈਕਸ ਹੋ ਜਾਈਏ ਤੇ ਆਪਣੇ ਆਪ ਨੂੰ ਜਿਹੜਾ ਸੋਚੀਏ ਕਿ ਦੇਖੋ ਵਨ ਵਿਚ ਵਿਦ ਅਦਰ ਇੱਕ ਇਹ ਇੰਡਸਟਰੀ ਹੈਗੀ, ਇੱਕ ਬਿਜ਼ਨਸ ਹੈਗਾ ਜੀ। ਇਸ ਬਿਜ਼ਨਸ 'ਚ ਹੀ ਚੱਲ ਕੇ ਅਸੀਂ ਅੱਗੇ ਜਾਣਾ ਤੇ ਇਸ ਬਿਜ਼ਨਸ 'ਚ ਹੀ ਚੱਲ ਕੇ ਜਿਹੜਾ ਆਪਾਂ ਚੀਜ਼ਾਂ ਨੂੰ ਅਚੀਵ ਕਰਨਾ ਤੇ ਚੀਜ਼ਾਂ ਨੂੰ ਵਿਨ ਕਰਨਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮਹਿਸ਼ਾ ਸਾਹਿਬ ਇੱਕ ਫੜੀ ਤੇ ਜਾਣੀ ਹੈ, ਚਲੋ ਚਲਾਕੀ ਕਹਿ ਲਵੋ, ਉਹ ਤੁਹਾਡੇ ਨਾਲ ਕਰਨ ਲੱਗਿਆ। ਉਹਦਾ ਤੇ ਆਪਣੇ ਹੱਥ ਵੱਢ ਕੇ ਕੋਈ ਵੀ ਨਹੀਂ ਦਿੰਦਾ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਇਕਵਿਪਮੈਂਟ ਬਾਇੰਗ ਦੀ ਕੋਈ ਟਿਪ ਹੈ ਜਿਹੜੀ ਉਹ ਤਾਂ ਸਾਨੂੰ ਦਵੋ। ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਜਿਹੜਾ ਨਾ ਇਹ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਨਾ ਬਿਜ਼ਨਸ ਵਿੱਚ ਜੀ, ਉਹ ਹੈਗੀ ਇਕਵਿਪਮੈਂਟ ਬਾਇੰਗ। ਜਿਵੇਂ ਤੁਸੀਂ ਇਹ ਕਹਿੰਦੇ ਹੋ ਨਾ ਜਿਹੜਾ ਤੁਸੀਂ ਯੂਜ਼ਡ ਇਕਵਿਪਮੈਂਟ ਲੈ ਰਹੇ ਹੋ ਉਹ ਬੇਸਿਕਲੀ ਤੁਸੀਂ ਰਿਮੇਨਿੰਗ ਲਾਈਫ ਆਫ ਦਾ ਇਕਵਿਪਮੈਂਟ ਬਾਈ ਕਰ ਰਹੇ ਹੋ। ਠੀਕ ਹੈ। ਉਹਦੇ 'ਚ ਦੇਖਣਾ ਹੁੰਦਾ ਜਿਵੇਂ ਵੀਰ ਕਹਿੰਦੇ ਸੀ ਨਾ ਸ਼ਾਦੀ ਕਰਨ ਚੱਲੇ ਹੋ, ਉਹਦਾ ਘਰ ਪਰਿਵਾਰ ਦੇਖੋ, ਉਹਦਾ ਬੈਕਗ੍ਰਾਉਂਡ ਦੇਖੋ। ਉਹ ਚੀਜ਼ ਸੇਮ ਹੈਗੀ ਜਦੋਂ ਆਪਾਂ ਇਕਵਿਪਮੈਂਟ ਲੈਣ ਚੱਲੇ ਆ, ਅਸੀਂ ਉਹਦੇ ਨਾਲ ਸ਼ਾਦੀ ਕਰਨ ਚੱਲੇ ਆ। ਅੱਛਾ ਅੱਛਾ, ਬਿਲਕੁਲ ਇਸ ਤਰ੍ਹਾਂ ਸੇੜਨ ਚੱਲੇ ਜੀ ਬਿਲਕੁਲ। ਜੇ ਉਹਦਾ ਸਾਨੂੰ ਪਤਾ ਲੱਗ ਜਾਏ ਕਿ ਭਾਈ ਇਹਦਾ ਕਿਹੜੇ ਫੈਮਿਲੀ ਤੋਂ ਇਹਦਾ ਹੈਗਾ, ਯਾਨੀ ਕਹਿ ਲੈ ਕਿਹੜੇ ਫਲੀਟ 'ਚ ਚੱਲਾ, ਜੀ ਜੀ, ਇਹਦੇ ਨਾਲ ਕਿਹੜਾ ਮਤਲਬ ਇਹਦੇ ਸਰਵਿਸਿਜ਼ ਜਿਹੜੀ ਨੇ, ਇਹਦਾ ਮਤਲਬ ਇਹਦੀ ਜਿਹੜਾ ਖਾਣ ਪੀਣਾ ਹੈ ਇਹਨੂੰ ਬਦਾਮ ਖਵਾਏਗੇ ਜਾਂ ਇਹਨੂੰ ਭੁੱਖਾ ਰੱਖਿਆ ਗਿਆ। ਬਿਲਕੁਲ ਇਦਾਂ ਹੀ ਹੈ, ਬਿਲਕੁਲ ਇਦਾਂ ਹੀ ਹੈ। ਹਾਂਜੀ, ਉਹਦੇ ਬਾਅਦ ਦੇਖਿਆ ਜਾਏ ਤੇ ਭਾਈ ਇਹਦੀ ਜਿਹੜੀ ਆ ਕੋਈ ਜਿਹੜਾ ਆਪਣਾ ਰੈਂਟਲ ਤੇ ਨਹੀਂ ਚੱਲਿਆ, ਕੋਈ ਜਿਹੜੇ ਮੇਨਟੇਨੈਂਸ ਰਿਕਾਰਡ ਹੈਗੇ ਤੇ ਨਾਲ ਸਭ ਤੋਂ ਇੰਪੋਰਟੈਂਟ ਜੇ ਰੈਂਟਲ ਤੇ ਨਹੀਂ ਚੱਲਿਆ ਤਾਂ ਉਹਦੇ ਅਗਲੀ ਜਿਹੜੀ ਡਿਸਕਸ਼ਨ ਹੁੰਦੀ ਆ ਉਹ ਹੁੰਦੀ ਆ ਜੀ ਕਿਆ ਇਹ ਇਕਵਿਪਮੈਂਟ ਜਿਹੜਾ ਬੈਂਕ ਦਾ ਚੱਕਿਆ ਇਕਵਿਪਮੈਂਟ ਤਾਂ ਨਹੀਂ ਹੈਗਾ, ਕਿਉਂਕਿ ਜਿਹੜਾ ਬੈਂਕ ਦਾ ਚੱਕਿਆ ਇਕਵਿਪਮੈਂਟ ਹੈ ਉਹ ਬਹੁਤ ਜ਼ਿਆਦਾ ਪ੍ਰੋਬਲਮ ਦਿੰਦਾ। ਬਿਲਕੁਲ ਠੀਕ ਹੈ। ਇੱਕ ਸਟੈਪ ਅੱਗੇ ਜਾਈਏ ਤੇ ਮੇਕ ਸ਼ੋਰ ਕਰੀਏ ਤੇ ਉਹ ਜਿਹੜਾ ਇਕਵਿਪਮੈਂਟ ਹੈਗਾ ਉਹਦੇ 'ਚ ਆਵਰ ਕਿੰਨੇ ਨੇ। ਠੀਕ ਹੈ। ਹੁਣ ਜਿੰਨੇ ਵੀ ਆਪਣੇ ਕੋਲ ਕਸਟਮਰ ਆਉਂਦੇ ਨੇ ਸਭ ਤੋਂ ਪਹਿਲਾਂ ਕਹਿੰਦੇ ਯਾਰ ਤੁਹਾਡੇ ਕੋਲ ਕੋਈ ਲੋ ਮਾਈਲ ਦਾ ਟਰੱਕ ਆ, ਤੇ ਮੇਰਾ ਉਹਨਾਂ ਨਾਲ ਬਹੁਤ ਬੇਨਤੀ ਕਰਕੇ ਕੁਐਸਚਨ ਹੁੰਦਾ ਭਾਜੀ ਵਾਟ ਡੂ ਯੂ ਮੀਨ ਬਾਈ ਲੋ ਆਰ, ਤੁਸੀਂ ਕਾਰ ਖਰੀਦਣ ਆਏ ਹੋ ਲੋ ਮਾਈਲ? ਮੈਂ ਕਿਹਾ ਭਾਈ ਤੁਸੀਂ ਇਕਵਿਪਮੈਂਟ ਲੈ ਰਹੇ ਹੋ, ਤੁਸੀਂ ਟਰੱਕ ਲੈ ਰਹੇ ਹੋ, ਉਹਦੇ ਆਵਰ ਦੇਖਿਆ ਕਰੋ। ਬਿਲਕੁਲ ਠੀਕ ਹੈ। ਜੇ ਮਾਈਲ ਪਏ ਨੇ ਜ਼ਿਆਦਾ, ਆਵਰ ਹੈਗੇ ਘੱਟ, ਮੇਰੀ ਬੁੱਕ 'ਚ ਉਹ ਬੈਟਰ ਇਕਵਿਪਮੈਂਟ ਆ ਵਰਸਸ ਇੱਕ ਇਕਵਿਪਮੈਂਟ ਤੇ ਮਾਈਲ ਘੱਟ ਨੇ ਤੇ ਆਵਰ ਜ਼ਿਆਦਾ ਨੇ, ਉਹਨੇ ਆਈਡੀਅਲ ਕੀਤਾ ਹੋਏਗਾ। ਕਿਉਂਕਿ ਜਿਹੜਾ ਟਰੱਕ ਜਿਹੜਾ ਆਈਡਲ ਕਰਦਾ ਨਾ ਰਾਤੀ 10-12 ਘੰਟੇ ਜੀ, ਇੱਕ ਤੇ ਉਹਨੇ ਡੈਫ ਦੇ ਪ੍ਰੋਬਲਮ ਵਨ ਵੇ ਟੂ ਦਾ ਕੱਢਨੇ ਕਿਉਂਕਿ ਉਹ ਸਟਾਪ ਤੇ ਆਈਡਲ ਕਰਦਾ। ਠੀਕ ਹੈ। ਫਿਰ ਉਹਨੇ ਰੀਜਨ ਲੱਗਣਾ, ਉਹਨੇ ਸ਼ੂਟ ਮਾਰਨਾ। ਦੂਜੀ ਗੱਲ ਜਿਹੜੇ ਆਇਲ ਚੇਂਜ ਕਰਦੇ ਨਾ ਮੋਸਟਲੀ ਫਲੀਟ, ਉਹ ਮਾਈਲ ਤੇ ਕਰਦੇ ਨੇ, ਆਵਰ ਤੇ ਨਹੀਂ ਕਰਦੇ। ਠੀਕ ਹੈ, ਠੀਕ ਹੈ। ਜਿਹੜਾ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ, ਜਿਹੜੇ ਸਾਨੂੰ ਕੰਮ ਸਿਖਾ ਕੇ ਗਏ ਸੀਨੀਅਰਸ ਤੋਂ। ਠੀਕ ਹੈ ਜੀ। ਉਹਦੇ ਬਾਅਦ ਜਿਹੜਾ ਏਪੀਓ ਇਕਵਿਪਮੈਂਟ 'ਚ ਲੱਗਾ ਹੋਇਆ ਬਹੁਤ ਇੰਪੋਰਟੈਂਟ ਹੁੰਦਾ। ਜਿੰਨਾ ਵੀ ਸਾਡਾ ਇਕਵਿਪਮੈਂਟ ਆ ਉਹ ਜਿਵੇਂ ਇੰਟਰਨੈਸ਼ਨਲ ਦਾ ਉਹਦੇ ਲੋ ਆਵਰ ਹੁੰਦੇ, ਜੇ ਸਾਡੇ ਕੋਲ ਇਕਵਿਪਮੈਂਟ ਆ ਕੈਨਵਰਟ ਸਪਲਾਈਡ ਇਕਵਿਪਮੈਂਟ ਆ ਤੇ ਉਹਦੇ 'ਚ ਬਹੁਤ ਲੋ ਆਵਰ ਹੁੰਦੇ ਡਿਊ ਟੂ ਅਸੀਂ ਮੇਕ ਸ਼ੋਰ ਕਰਦੇ ਹਾਂ ਜਿਹੜਾ ਇਕਵਿਪਮੈਂਟ ਵੇਚੀਏ ਉਹਦੇ 'ਚ ਲੋ ਆਵਰ ਹੋਣ। ਤੇ ਹੁਣ ਸਾਡੇ ਕੋਲ ਏਪੀਓ ਵਾਲੇ ਕਮਿੰਸ ਇੰਜਨ ਨਾਲ ਵੀ 500 ਹਾਰਸ ਪਾਵਰ ਨਾਲ ਵੀ ਇਕਵਿਪਮੈਂਟ ਅਵੇਲੇਬਲ ਹੈਗਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ ਆਇਸ਼ਾ ਸਾਹਿਬ, USA ਟਰੱਕ ਸੇਲਸ ਤੇ ਸੁਣਿਆ ਕਿ ਕੈਨਵਰਟ ਦੀਆਂ ਖਾਸ ਡੀਲਾਂ ਲੱਗੀਆਂ, ਕੋਈ ਸਾਨੂੰ ਵੀ ਦੱਸ ਦਵੋ, ਕੋਈ ਸਾਡੇ ਸੁਣਨ ਵਾਲੇ ਵੇਖਣ ਵਾਲਿਆਂ ਦਾ ਵੀ ਭਲਾ ਹੋ ਜਾਵੇ, ਕੋਈ ਇਹਨਾਂ ਡੀਲਾਂ ਤੋਂ ਅਸੀਂ ਵੀ ਫਾਇਦਾ ਚੁੱਕ ਲਈਏ। ਦੇਖੋ ਜੀ, ਕੈਨਵਰਟ ਦਾ ਜਿਹੜਾ ਸਭ ਤੋਂ ਜਿਹੜਾ ਇੰਪੋਰਟੈਂਟ ਚੀਜ਼ ਹੈ ਨਾ, ਉਹ ਅਸੀਂ ਆਪ ਕੈਨਵਰਟ ਦੇ ਇੰਡੀਪੈਂਡੈਂਟ ਡੀਲਰ ਆ। ਠੀਕ ਹੈ। ਜਿਹੜੇ ਅਸੀਂ ਇਕਵਿਪਮੈਂਟ ਤੁਹਾਨੂੰ ਦੇ ਰਹੇ ਆ ਉਹ ਕੈਨਵਰਟ ਸਪਲਾਈਡ ਹੀ ਇਕਵਿਪਮੈਂਟ ਹੈਗਾ, ਕਾਰਪੋਰੇਟ ਸਪਲਾਈਡ ਇਕਵਿਪਮੈਂਟ ਹੈਗਾ। ਠੀਕ ਹੈ। ਉਹਦੇ 'ਚ ਕੋਈ ਮਾੜੀ ਮੋਟੀ ਕਮੀ ਪੇਸ਼ੀ ਹੁੰਦੀ ਉਹ ਅਸੀਂ ਠੀਕ ਕਰ ਦਿੰਦੇ ਆ, ਨਹੀਂ ਤੇ ਉਹਦੀ ਬਹੁਤ ਵਧੀਆ ਮੇਨਟੇਨੈਂਸ ਹੋਈ ਹੁੰਦੀ ਆ। ਉਹਦੇ ਨਾਲ ਏਪੀਯੂ ਲੱਗਾ ਜਿਹੜਾ ਚੱਲਦਾ ਹੁੰਦਾ ਹੈ। ਕਮਿੰਸ ਇੰਜਨ ਆ, ਹਾਰਸ ਪਾਵਰ ਉਹਦੀ 500, ਟਾਰਕ 1850, 2021 ਦੇ ਯੂਨਿਟ ਨੇ ਸਾਡੇ ਕੋਲ। ਫਾਈਨਾਂਸਿੰਗ ਸਾਡੀ ਆਪਣੀ ਆ, ਮਤਲਬ ਅਸੀਂ ਕਰਾ ਕੇ ਆਪ ਦਿੰਨੇ ਆ, ਅਸੀਂ ਲੀਜ਼ ਨਹੀਂ ਕਰਾ ਕੇ ਦਿੰਦੇ, ਅਸੀਂ ਫਾਈਨਾਂਸ ਕਰਾ ਕੇ ਦਿੰਨੇ ਆ। ਜੇ ਉਹਦੇ 'ਚ ਅਸੀਂ ਸਾਡੀ ਇਕਵਿਪਮੈਂਟ ਦੇਖਣਾ ਹੋਵੇ ਤਾਂ ਹਰ ਚੀਜ਼
ਜਿਵੇਂ ਕਹਿੰਦੇ ਖੁੱਲੀ ਕਿਤਾਬ ਆ, ਹਰ ਚੀਜ਼ ਜੀ ਜੀ ਆਨਲਾਈਨ ਪਈ ਆ, ਤੁਸੀਂ ਆਨਲਾਈਨ ਜਾ ਕੇ ਦੇਖ ਲਓ। ਹੁਣ ਕਈ ਵਾਰੀ ਲੋਕੀ ਕਾਲ ਕਰਦੇ ਨੇ, ਕਹਿੰਦੇ ਯਾਰ ਸਾਨੂੰ ਦੱਸੋ ਇਕਵਿਪਮੈਂਟ ਦੀ ਕੀ ਮਾਈਲ ਨੇ, ਕਿੰਨੇ ਆਵਰ ਨੇ। ਮੈਂ ਉਹਨਾਂ ਨੂੰ ਸਿੰਪਲ ਕਹਿੰਦਾ, ਤੁਸੀਂ ਮੈਨੂੰ ਸੇਲਸਮੈਨ ਨਾ ਬਣਾਓ, ਤੁਸੀਂ ਆਪ ਸੇਲਸਮੈਨ ਬਣੋ। ਬਿਲਕੁਲ ਠੀਕ ਹੈ। ਆਪ ਵੈਬਸਾਈਟ ਤੇ ਜਾਓ ਤਾਂ ਆਪ ਦੇਖੋ। ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ। ਮੈਂ ਕਿਹਾ ਭਾਈ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਬਾਅਦ ਚ ਚੀਕਾਂ ਵੀ ਤੁਸੀਂ ਮਾਰਨੀਆਂ। ਜ਼ਾਹਰ ਹੈ ਜੇ ਤੰਗ ਤੁਸੀਂ ਹੋਣਾ। ਇੱਕ ਵਾਰੀ ਇੰਟੈਲੀਜੈਂਟ ਡਿਸੀਜਨ ਕਰੋਗੇ, ਮੈਂ ਤਾਂ ਸੇਲਸਮੈਨ ਆ, ਮੈਨੂੰ ਤੁਸੀਂ ਕਹੋਗੇ ਭਾਈ ਛੋਟੀ ਜੀ ਗੱਲ ਹੈ। ਮੈਂ ਮੇਰੇ ਟੀਚਰ ਕੋਲ ਨਾ ਇੱਕ ਵਾਰੀ ਅਸੀਂ ਟੀਚਰ ਤੋਂ ਗੱਲ ਕਰਦੇ ਹੋਏ, ਤੇ ਅਸੀਂ ਛੋਟੇ ਸੀ, ਮੈਨੂੰ ਅੱਜ ਤੱਕ ਯਾਦ ਹੈ ਉਹ ਗੱਲ। ਉਹ ਟੀਚਰ ਨੇ ਮੈਨੂੰ ਬੜੀ ਵਧੀਆ ਗੱਲ ਕੀਤੀ, ਕਹਿੰਦਾ ਯਾਰ ਕੋਈ ਕਲਾਸ 'ਚ ਫੇਲ ਹੁੰਦਾ ਨਾ, ਉਹ ਫੇਲ ਨਹੀਂ ਹੁੰਦਾ, ਮੈਂ ਫੇਲ ਹੁੰਦਾ। ਆਏ ਹਾਏ, ਮਿਹਨਤ ਕੀਤੀ ਜਿਹਨੇ। ਹਾਂ, ਕਹਿੰਦਾ ਯਾਰ ਮੇਰੀ ਮਿਹਨਤ ਹੈਗੀ। ਕਹਿੰਦਾ ਮੈਂ ਉਸ ਟਾਈਮ ਤੇ ਨਾ ਅਨਫੋਰਚੂਨੇਟਲੀ ਸਾਡੀ ਕਲਾਸ 'ਚ 80 ਸਟੂਡੈਂਟ ਸਨ। ਤੁਹਾਨੂੰ ਪਤਾ ਹੈ ਜਿਹੜੇ ਲੋਕਲ ਮੀਡੀਅਮ ਸਕੂਲਾਂ ਦਾ ਕੀ ਹਾਲ ਹੁੰਦਾ। ਓਹੋ ਜੀ, ਅਸੀਂ 64 ਜਾਣੇ ਭੁਗਤੇ ਆ, ਸਾਨੂੰ ਪਤਾ ਕਿ ਅਸੀਆਂ ਦਾ ਜਿਹੜਾ ਉਹ ਵਾਲਾ ਕੀ ਕਰਦਾ ਹੋਏਗਾ। ਜੀ ਬਿਲਕੁਲ, ਉਹ ਤੇ ਫਿਰ ਵੀ ਵਿਚਾਰਾ ਠੀਕ ਰਹਿੰਦਾ ਸੀ। ਬਾਕੀ ਜਿਹੜਾ ਉਹ ਹੁੰਦਾ ਸੀ ਕਲਾਸ ਦਾ ਮੋਨੀਟਰ ਅੱਧਾ ਪਾਗਲ ਹੋਇਆ ਹੁੰਦਾ। ਤੇ ਉਹ ਮੈਨੂੰ ਕਹਿੰਦੇ, ਉਹ ਕਹਿੰਦੇ ਟੀਚਰ ਸਾਨੂੰ ਕਹਿੰਦੇ ਕਲਾਸ 'ਚ, ਕਹਿੰਦੇ ਯਾਰ ਮੈਨੂੰ ਜੋ ਆ ਕੇ ਕੋਈ ਪੁੱਛੇ ਨਾ ਤੇਰਾ ਸਭ ਤੋਂ ਵਧੀਆ ਸਟੂਡੈਂਟ ਕਿਹੜਾ ਹੈ, ਤੇ ਆਨਸਰ ਮੇਰਾ ਹੋਣਾ ਚਾਹੀਦਾ ਸਾਰੇ ਵਧੀਆ ਨੇ, ਤੂੰ ਕਿਸੇ ਨੂੰ ਚੈੱਕ ਕਰ ਲਓ, ਸਭ ਨੇ ਸਬਕ ਯਾਦ ਕੀਤਾ। ਵਾਹ। ਤੇ ਸੇਮ ਥਿੰਗ ਜਿਹੜਾ ਅਸੀਂ ਇਕਵਿਪਮੈਂਟ ਪ੍ਰੋਵਾਈਡ ਕਰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਇਹ ਇਕਵਿਪਮੈਂਟ ਲਓ ਜਾਂ ਉਹ ਇਕਵਿਪਮੈਂਟ ਲਓ। ਅਸੀਂ ਕਹਿੰਦੇ ਸਾਰਾ ਇਕਵਿਪਮੈਂਟ ਸਾਡਾ ਬੈਸਟ ਟੂ ਬੈਸਟ ਇਕਵਿਪਮੈਂਟ ਹੈ। ਕੀ ਬਾਤ ਹੈ। ਤੁਸੀਂ ਆਪਣੇ ਸੇਲਸਮੈਨ ਆਪ ਬਣੋ ਤੇ ਆਪਣੀ ਮਰਜ਼ੀ ਨਾਲ ਜਿਹੜਾ ਇਕਵਿਪਮੈਂਟ ਤੁਹਾਨੂੰ ਪ੍ਰਾਈਸ ਤੇ ਠੀਕ ਲੱਗਦਾ, ਸ਼ੇਪ 'ਚ ਠੀਕ ਲੱਗਦਾ, ਉਹ ਤੁਸੀਂ ਆਪਣੀ ਕੰਫਰਟ ਜ਼ੋਨ ਨਾਲ ਲਿਓ। ਬਾਕੀ ਐਂਡ ਆਫ ਦਾ ਡੇ ਜਦੋਂ ਪੇਮੈਂਟ ਆਏਗੀ, ਪੇਮੈਂਟ 'ਚ ਡਿਫਰੈਂਸ $50 $100 ਦਾ ਹੋਣਾ, ਇਸ ਤੋਂ ਜ਼ਿਆਦਾ ਫਰਕ ਨਹੀਂ ਹੋਣਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਪਰ ਮੇਕ ਸ਼ੋਰ ਕਰੋ ਜਿਹੜਾ ਨਾ ਇਕਵਿਪਮੈਂਟ ਉਹ ਲਓ ਜਿਹੜਾ ਤੁਸੀਂ ਅਫੋਰਡ ਕਰ ਸਕੋ। ਬਿਲਕੁਲ ਠੀਕ ਹੈ। ਅਫੋਰਡ ਦਾ ਮਤਲਬ ਹੈ ਜੇ ਮੰਥਲੀ ਪੇਮੈਂਟ ਜੇ ਨਹੀਂ ਹੋਏ ਤੇ ਤੁਸੀਂ ਆਖਿਰ 'ਚ 4 ਪੈਸੇ ਬਣਾ ਸਕੋ। ਉਹਦਾ ਸਿੰਪਲ ਤਰੀਕਾ ਹੈ ਕਿ ਅਸੀਂ ਆਪਣੀ ਵੈਬਸਾਈਟ ਤੇ www.usatrucksales.com ਅਸੀਂ ਆਪਣੀ ਵੈਬਸਾਈਟ ਤੇ ਕੈਲਕੂਲੇਟਰ ਬਣਾ ਕੇ ਰੱਖਿਆ, ਜਿਹਦੇ ਤੁਸੀਂ ਟਰੱਕਿੰਗ ਪ੍ਰੋਫਿਟ ਕੈਲਕੂਲੇਟਰ ਦੇਖ ਸਕਦੇ ਹੋ। ਆਪਣੀ ਮੰਥਲੀ ਪੇਮੈਂਟ ਪਾ ਕੇ, ਆਪਣੀ ਇੰਸ਼ੋਰੈਂਸ ਪਾ ਕੇ, ਆਪਣੇ ਟ੍ਰੇਲਰ ਰੈਂਟ ਪਾ ਕੇ, ਡਰਾਈਵਰ ਦਾ ਐਕਸਪੈਂਸ ਪਾ ਕੇ, ਤੁਹਾਨੂੰ ਇੱਕ ਚੀਜ਼ ਉਹਦੇ 'ਚ ਪਾ ਕੇ ਤੁਸੀਂ ਦੇਖ ਸਕਦੇ ਹੋ ਕਿ ਵਟ ਇਜ਼ ਦਾ ਆਊਟਕਮ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਮੇਰੀ ਰਿਕੁਐਸਟ ਇਹੀ ਹੋਏਗੀ ਕਿ ਐਂਡ ਆਫ ਦਾ ਡੇ ਜਿਹੜੀ ਮੇਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਿਕੁਐਸਟ ਆ ਕਿ ਆਪਣਾ ਕੇਸ ਆਪ ਸੋਲਵ ਕਰੋ। ਜਿਹੜਾ ਵਕੀਲ ਵੀ ਹੁੰਦਾ ਨਾ, ਜਿਹੜਾ ਸੇਲਸਮੈਨ ਵੀ ਹੁੰਦਾ, ਉਹਨੂੰ ਉਦੋਂ ਤੱਕ ਨਹੀਂ ਪਤਾ ਲੱਗੇਗਾ ਜਦੋਂ ਤੱਕ ਤੁਸੀਂ ਉਹਨੂੰ ਦੱਸੋਗੇ ਨਹੀਂ ਤੁਹਾਡੀ ਰਿਕੁਆਇਰਮੈਂਟ ਕੀ ਆ। ਐਗਜ਼ੈਕਟਲੀ, ਬਿਲਕੁਲ ਇਦਾਂ ਹੀ। ਤੇ ਬਿਹਤਰੀਨ ਤਰੀਕਾ ਹੈ ਵੈਬਸਾਈਟ ਤੇ ਜਾਓ, ਹਰ ਚੀਜ਼ ਦੁਨੀਆ ਦੀ ਮਿਲਦੀ ਹੈ, ਉਧਰ ਚੈੱਕ ਕਰੋ। ਬਾਕੀ ਅਸੀਂ ਤਾਂ 100% ਪੱਕੇ ਆ ਆਪਣੀ ਫਾਈਨਾਂਸ ਤੇ ਆਪਣੇ ਇਕਵਿਪਮੈਂਟ ਤੇ ਆਪਣੀ ਪ੍ਰਮੋਸ਼ਨ ਤੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਆਖਰ ਤੇ ਮੈਂ ਸੀਏ ਸਾਹਿਬ ਇਹ ਕਹਾਂਗਾ ਕਿ ਸਾਡੇ ਜਿਹੜੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ, ਉਹਨਾਂ ਨੂੰ USA ਟਰੱਕ ਸੇਲਸ ਦੇ ਨਾਲ ਰਾਬਤੇ ਲਈ ਵੈਬਸਾਈਟ, ਫੋਨ ਨੰਬਰ ਹੈ ਜਿਹੜਾ, ਉਹ ਕਾਈਂਡਲੀ ਇੱਕ ਵਾਰ ਦੱਸ ਦਿਓ ਜੀ। ਅਸੀਂ ਪੰਜਾਬੀ ਵਾਸਤੇ ਪੰਜਾਬੀ ਵੈਬਸਾਈਟ ਲਾਈ ਹੈ, ਉਹਦਾ ਨਾਮ ਹੈ punjabitrucksales.com। ਅੱਛਾ। ਜਾਂ ਤੁਸੀਂ ਜੇ ਇਹ ਪੁੱਛਣਾ, ਇਹ ਭੁੱਲ ਜਾਓ ਤੇ punjabtrucksales.com। ਇਹ ਪੰਜਾਬੀ 'ਚ ਟ੍ਰਾਂਸਲੇਸ਼ਨ ਕਰਕੇ ਅਸੀਂ ਵੈਬਸਾਈਟ ਬਣਾਈ। ਜੇ ਤੁਸੀਂ ਇੰਗਲਿਸ਼ ਪੜ੍ਹਨਾ ਚਾਹੁੰਦੇ ਹੋ ਤੇ ਉਹਦੇ 'ਚ usatrucksales.com ਤੇ ਜਾ ਕੇ ਸਾਡੀ ਇਨਵੈਂਟਰੀ ਚੈੱਕ ਕਰ ਸਕਦੇ ਹੋ। ਸਾਡੀ ਫਾਈਨਾਂਸ ਐਪਲੀਕੇਸ਼ਨ ਵੀ ਆਨਲਾਈਨ ਆ, ਹਰ ਚੀਜ਼ ਆਨਲਾਈਨ ਆ। ਤੇ ਜੇ ਤੁਸੀਂ ਸਾਨੂੰ ਕਾਲ ਕਰਨੀ ਹੋਏ 1833-698-7224। ਜੇ ਈਜ਼ੀ ਯਾਦ ਕਰਨਾ ਹੋਏ 1833 ਜਦੋਂ ਤੁਸੀਂ ਫੋਨ 'ਚ ਪਾਉਂਦੇ ਹੋ ਬਣਦਾ 1833-698-7224। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੈਯਦ ਸਾਹਿਬ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਕੁਝ ਸਮਾਂ ਸਾਡੇ ਸੁਣਨ ਵਾਲਿਆਂ ਲਈ, ਦੇਖਣ ਵਾਲਿਆਂ ਲਈ ਔਰ ਆਪਣੇ ਚਾਹਤਕਾਰਾਂ ਲਈ ਦਿੱਤਾ। ਥੈਂਕ ਯੂ। ਅੱਜ ਜੀ ਮੇਰੇ ਕੰਨ ਸੁੱਜੇ ਨਹੀਂ ਹੈਗੇ, ਰੈੱਡ ਵੀ ਨਹੀਂ ਹੈਗੇ, ਤਾਂ ਮਤਲਬ ਮੇਰੀ ਬਚਤ ਹੋ ਗਈ ਅੱਜ। ਥੈਂਕ ਯੂ ਜੀ। ਅੱਜ ਇੰਟਰਨੈਸ਼ਨਲ ਨਹੀਂ ਹੋਇਆ। ਥੈਂਕ ਯੂ ਸਭ ਨੂੰ, ਸਤਿ ਸ੍ਰੀ ਅਕਾਲ, ਨਮਸਤੇ ਤੇ ਸਭ ਨੂੰ ਸਲਾਮ ਅਲੈਕੁਮ ਜੀ। ਬਹੁਤ ਬਹੁਤ ਮਿਹਰਬਾਨੀ। ਇਹ ਸਨ ਜੀ USA ਟਰੱਕ ਸੇਲਸ ਤੋਂ ਸਾਡੇ ਬੜੇ ਪਿਆਰੇ, ਬੜੇ ਬੀਬੇ ਸੈਯਦ ਅਰਮਗਾਮ ਅਲੀ ਜੀ। ਸੋ ਸੈਯਦ ਸਾਹਿਬ ਹੀ ਅਸੀਂ ਇਹਨਾਂ ਨੂੰ ਕਹਿੰਦੇ ਆ। ਇਹਨਾਂ ਦੇ ਨਾਲ ਮੁਲਾਕਾਤ ਤੁਹਾਨੂੰ ਕੈਸੀ ਲੱਗੀ ਜ਼ਰੂਰ ਦੱਸਿਆ ਜੀ। ਅਗਲੀ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਸ ਵੇਲੇ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ